ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਸਾਰੇ ਜਿੰਨੇ ਵੀ ਸਾਡੇ ਪਤਵੰਤੇ ਸੱਜਣ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਅੱਜ ਇਸ ਮਹਾਨ ਪ੍ਰੋਗਰਾਮ 'ਚ ਹਿੱਸਾ ਪਾਇਆ। ਮੈਂ ਇੱਕ ਬੇਨਤੀ ਕਰਨੀ ਆ ਸਾਰੇ ਪੰਥ ਜਗਤ ਨੂੰ ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਸੁਣ ਰਹੇ ਹਨ। World War II ਵਿੱਚ ਅਮਰੀਕਨ ਗੌਰਮੈਂਟ ਨੇ ਇੱਕ ਕਾਲ ਦਿੱਤੀ ਸੀ ਵੀ ਸਾਨੂੰ ਵੋਰ ਫੰਡ ਦੀ ਲੋੜ ਆ, ਵੋਰ ਬਾਂਡ ਬਾਏ ਕਰੋ। ਇਸ ਸਟੇਜ ਤੋਂ ਉਹਨਾਂ ਬਜ਼ੁਰਗਾਂ ਨੇ ਅਨਾਉਂਸ ਕੀਤਾ ਸੀ ਵੀ ਆਪਾਂ ਨੂੰ ਅਮਰੀਕਾ ਦੀ ਹੈਲਪ ਕਰਨੀ ਚਾਹੀਦੀ। ਇੰਡੀਪੈਂਡੈਂਸ ਯੂਰਪ ਦੇ ਵਿੱਚ ਜੋ ਲੜਾਈ ਚੱਲ ਰਹੀ ਆ, ਇੱਥੋਂ ਕਾਲ ਦੇ ਵਿੱਚ ਅਮਰੀਕਨ ਆਪਣੇ ਜਿੰਨੇ ਵੀ ਸਿੱਖ ਸਨ ਥਰੂ ਆਊਟ ਅਮਰੀਕਾ ਉਹਨੀ ਵੋਰ ਫੰਡ ਲੱਖਾਂ ਡਾਲਰਾਂ ਵਿੱਚ ਖਰੀਦੇ ਸੀਗੇ। ਅੱਜ ਫੇਰ ਮੁੜ ਕੇ ਯੂਕਰੇਨ ਦੇ ਵਿੱਚ ਲੜਾਈ ਚੱਲ ਰਹੀ ਆ। ਉਹ ਲੜਾਈ ਇਕੱਲੀ ਯੂਕਰੇਨ ਦੀ ਨਹੀਂ, ਉਹ ਲੜਾਈ ਐਸੇ ਡੈਮੋਕ੍ਰੇਸੀ ਦੀ ਆ ਕਿ ਸਟਾਲਿਨ ਦੀ ਆਈਡੀਆਲੋਜੀ ਫੇਰ ਮੁੜ ਕੇ ਆਪਣਾ ਸਿਰ ਕੱਢਣ ਲੱਗ ਪਈ ਆ। ਜੇ ਡੈਮੋਕ੍ਰੈਟਿਕ ਲਵੇ ਪੀਪਲ ਉਹਨਾਂ ਦੀ ਅੱਜ ਨਹੀਂ ਮਦਦ ਕਰਦੇ, ਲਾਸਟ ਈਅਰ ਕਰਮੀਨੀਅਨ ਸੀਗਾ, ਅੱਜ ਯੂਕਰੇਨ ਆ, ਕੱਲ੍ਹ ਨੂੰ ਪੋਲੈਂਡ ਹੋ ਸਕਦਾ, ਉਸ ਤੋਂ ਬਾਅਦ ਕੋਈ ਹੋਰ ਕੰਟਰੀ ਆ ਕੇ ਸਟਾਲਿਨ ਦੀ ਆਈਡੀਆਲੋਜੀ ਫੇਰ ਮੁੜ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿੰਨੇ ਵੀ ਸਾਡੇ ਪੀਸ ਲਵਿੰਗ ਸਿੱਖ ਡੈਮੋਕ੍ਰੇਸੀ ਨੂੰ ਪਿਆਰ ਕਰਦੇ ਹਨ, ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿੰਨੀ ਵੀ ਸਾਡੀਆਂ NGO ਇਸ ਲਈ ਉੱਥੇ ਕੰਮ ਕਰ ਰਹੀਆਂ ਪੋਲੈਂਡ ਵਿੱਚ ਯੂਕਰੇਨ ਵਿੱਚ, ਉਹਨਾਂ ਦੀ ਮਦਦ ਕਰੋ, ਫੰਡ ਕਰੋ। ਅਸੀਂ ਇੰਨਾ ਕਰ ਸਕਦੇ ਹਾਂ 10-10 20-20 ਡਾਲੇ ਪਾਈਏ ਤਾਂ ਕਹਿੰਦੇ ਵੀ ਤਿਪਕਾ ਨਾਲ ਬਾਲਟੀ ਭਰ ਜਾਂਦੀ ਆ। ਇਸ ਵੇਲੇ ਸਾਨੂੰ ਜ਼ਰੂਰਤ ਆ ਐਜ਼ ਅ ਪੀਸ ਲਵਿੰਗ ਪੀਪਲ ਡੈਮੋਕ੍ਰੇਸੀ ਪਿਆਰ ਕਰਨ ਵਾਲੇ ਆਪਣਾ ਹਿੱਸਾ ਉਸ ਵੋਰ ਵਿੱਚ ਜ਼ਰੂਰ ਪਾਈਏ। ਉਹ ਕੱਲੀ ਯੂਕਰੇਨ ਦੀ ਵੋਰ ਨਹੀਂ, ਇਸ ਲਈ ਉਹ ਡੈਮੋਕ੍ਰੇਸੀ ਦੀ ਲੜਾਈ ਆ। ਉਹ ਮੋਹਰੇ ਖੜੇ ਆ, ਸਾਡਾ ਫਰਜ਼ ਬਣਦਾ ਉਹਨਾਂ ਦੀ ਮਦਦ ਕਰਨਾ। ਅੱਜ ਉਹ ਆ, ਕੱਲ੍ਹ ਨੂੰ ਸਾਡੀ ਵਾਰੀ ਵੀ ਆਊਗੀ। ਜੇ ਅਸੀਂ ਕਿਸੇ ਨਾਲ ਖੜਾਂਗੇ ਕੋਈ ਸਾਡੇ ਨਾਲ ਫੇਰ ਖੜੂਗਾ। ਮੇਰੀ ਇੰਨੀ ਬੇਨਤੀ ਆ ਜੋ ਗਦਰੀ ਬਾਬਿਆਂ ਨੇ ਇੱਥੋਂ ਕੀਤਾ ਕਾਲ ਦੇ ਵਿੱਚ, ਅੱਜ ਉਹੀ ਕਾਲ ਸਾਨੂੰ ਸਿੱਖਾਂ ਨੂੰ ਫੇਰ ਲੈ ਲੈਣੀ ਚਾਹੀਦੀ ਆ, ਕਿਉਂ what goes around comes around। ਮੇਰੀ ਇੰਨੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।